ਜਿਹੜੀ ਕਿਲੋਮੀਟਰ ਸਕੀਮ ਆ ਇਹ ਪੰਜਾਬ ਸਰਕਾਰ ਨੇ ਬਹੁਤ ਮਾੜੀ ਚੀਜ਼ ਆਂਦੀ ਹੈ ਇਸ ਚੀਜ਼ ਤੇ, ਕਿਉਂਕਿ ਇਹ ਮਹਿਕਮੇ ਦਾ ਨੁਕਸਾਨ ਕਰੂਗੀ। ਇੱਕ ਪ੍ਰਾਈਵੇਟ ਮਾਲਕ ਦੀ ਗੱਡੀ ਪੈਣੀ ਆ, ਉਹਦੇ ਵਿੱਚ ਲੱਖਾਂ ਰੁਪਈਆ ਕਰੋੜਾਂ ਰੁਪਈਆ ਉਹਨੇ ਲੈ ਕੇ ਚਲਾ ਜਾਣਾ ਜੀ। 5 ਸਾਲ ਗੱਡੀ ਚੱਲਣੀ, 5 ਸਾਲ ਬਾਅਦ ਗੱਡੀ ਉਹ ਮਾਲਕ ਨੇ ਆਪਣੀ ਵਾਪਸ ਲੈ ਜਾਣੀ ਆ। ਤੇ ਅਸੀਂ ਕਹਿੰਦੇ ਆ ਕਿ ਸਰਕਾਰ ਆਪਣੀ ਗੱਡੀ ਕਿਉਂ ਨਹੀਂ ਪਾਉਂਦੀ, ਸਰਕਾਰ ਆਪਣੀ ਗੱਡੀ ਪਾਵੇ। ਅਸੀਂ ਸਕੀਮ ਨਾਲ ਖਜ਼ਾਨਾ ਨਹੀਂ ਭਰਨਾ, ਖਜ਼ਾਨੇ ਚੋਂ ਪੈਸੇ ਜਾਣੇ ਆ। ਠੀਕ ਹੈ ਜੀ। ਸਿਰਫ ਇੱਕ ਡਰਾਈਵਰ ਪ੍ਰਾਈਵੇਟ ਮਾਲਕ ਦਾ ਹੋਣਾ, ਤੇਲ ਸਰਕਾਰ ਨੇ ਦੇਣਾ, ਕਨੈਕਟਰ ਸਰਕਾਰ ਨੇ ਦੇਣਾ। ਅੱਛਾ ਜੀ। ਤੇ 25 ਰੁਪਏ ਜਾਂ 26 ਰੁਪਏ ਕਿਲੋਮੀਟਰ ਦੇ ਜਿਹੜੇ ਅਸੀਂ 1 ਕਿਲੋਮੀਟਰ ਦੇ ਉਹ ਮਾਲਕ ਨੂੰ ਦੇਣੇ ਆ। ਅੱਛਾ ਜੀ। ਸਿਰਫ ਇੱਕ ਟੁੱਟ ਭੱਜ ਜਿਹੜੀ ਹੁੰਦੀ ਆ ਬੱਸ ਦੀ ਉਹ ਮਾਲਕ ਦੀ ਹੁੰਦੀ ਆ, ਬਾਕੀ ਸਾਰਾ ਸਿਸਟਮ ਸਾਰਾ ਮੈਨੇਜਮੈਂਟ ਨੇ ਪੈਸਾ ਦੇਣਾ ਵਾ ਉਸ ਮਾਲਕ ਨੂੰ। ਤੇ ਉਹ ਮਾਲਕ ਇਸ ਅਨੰਦਪੁਰ ਸਾਹਿਬ ਨੂੰ ਦੇਤੀ, ਕਿਉਂਕਿ ਸਾਡੇ ਗੁਰੂਆਂ ਦਾ ਸਥਾਨ, ਅਸੀਂ ਨਾ ਨਹੀਂ ਕਰ ਸਕਦੇ ਨਾ। ਇੱਕ ਅਸੀਂ ਡਿਊਟੀ ਕਰਨੀ ਆ ਰੂਟ ਤੇ ਕਰ ਲਈ, ਪਰ ਅਸੀਂ ਉਦੋਂ ਵੀ ਕਿਹਾ ਸੀ ਇਹਨਾਂ ਨੂੰ ਕਿ ਕੁਛ ਗੱਡੀਆਂ ਦੇ ਦਿਓ ਜਿਹੜੀ ਪਬਲਿਕ ਅੱਡਿਆਂ ਤੇ ਖਰਾਬ ਹੋਊਗੀ, ਉਹਦਾ ਨੁਕਸਾਨ ਹੋਊਗਾ, ਪਰ ਸਰਕਾਰ ਨੇ ਉਹ ਪਬਲਿਕ ਦਾ ਉਦੋਂ ਵੀ ਨਹੀਂ ਸੋਚਿਆ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਬੀਤੇ ਕੱਲ ਪੰਜਾਬ ਰੋਡਵੇਜ਼ ਦੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਕੰਟਰੈਕਟ ਵਰਕਰਾਂ ਦੇ ਵੱਲੋਂ ਹੜਤਾਲ ਕੀਤੀ ਜਾਂਦੀ ਹੈ, ਕਿਉਂਕਿ ਪੰਜਾਬ ਸਰਕਾਰ ਕਿਲੋਮੀਟਰ ਸਕੀਮ ਦੇ ਤਹਿਤ ਜਿਹੜੀਆਂ ਬੱਸਾਂ ਪਾਉਣ ਵਾਲਾ ਟੈਂਡਰ ਕੱਲ੍ਹ ਲਿਆ ਰਹੀ ਸੀ। ਇਸ ਦੇ ਬਾਬਤ ਤੁਸੀਂ ਬਹੁਤ ਸਾਰੀਆਂ ਖਬਰਾਂ ਸੁਣੀਆਂ, ਕਿਸ ਤਰੀਕੇ ਦੇ ਨਾਲ ਵੱਖ-ਵੱਖ ਡਿਪੂਆਂ ਦੇ ਵਿੱਚ ਸੰਘਰਸ਼ ਹੋਇਆ। ਇੱਥੋਂ ਤੱਕ ਕਿ ਹੁਣ ਬਹੁਤ ਸਾਰੇ ਹੋਰ ਮੁਲਾਜ਼ਮ ਜਿਹੜੇ ਅੱਗੇ ਹੋ ਕੇ ਲੜਾਈ ਲੜ ਰਹੇ ਸੀ, ਉਹਨਾਂ ਦੇ ਉੱਪਰ ਸਖਤ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ। ਮੇਰੇ ਨਾਲ ਵਿਕਰਮ ਸਿੰਘ ਹੋਣੀ ਮੌਜੂਦ ਨੇ, ਜਿਹੜੇ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਨੇ 25/11 ਦੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਉਹਨਾਂ ਦੀਆਂ ਸੇਵਾਵਾਂ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਉਹਨਾਂ ਤੋਂ ਹੀ ਜਾਣਦੇ ਹਾਂ ਕਿ ਕਾਰਨ ਕੀ ਦੱਸਿਆ ਗਿਆ ਹੈ, ਤੇ ਇੱਦਾਂ ਤਾਂ ਬੱਸਾਂ ਬਹੁਤ ਸਾਰੀਆਂ ਖੜੀਆਂ ਸੀ। ਵਿਕਰਮ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਜਾਣਕਾਰੀ ਮਿਲ ਗਈ ਹੈ ਜੀ, ਤੁਸੀਂ ਨੌਕਰੀ ਤੋਂ ਕੱਢ ਦਿੱਤੇ ਗਏ ਹੋ? ਬਿਲਕੁਲ ਜੀ, ਬਿਲਕੁਲ। ਸਾਨੂੰ ਚਿੱਠੀ ਜਿਹੜੀ ਪ੍ਰੋਵਾਈਡ ਕਰ ਦਿੱਤੀ ਹੈ WhatsApp ਨੰਬਰ ਤੇ ਸਰਕਾਰ ਵੱਲੋਂ ਦਿੱਤੀ ਗਈ ਹੈ, GM ਸਾਹਿਬ ਵੱਲੋਂ ਜੀ, ਅਸੀਂ ਪੜ੍ਹ ਲਈ ਹੈ। ਠੀਕ ਹੈ ਜੀ। ਤੇ ਇਹ ਨੌਕਰੀ ਤੁਹਾਡੀ ਖਤਮ ਕਰ ਦਿੱਤੀ ਗਈ, ਕਹਿੰਦੇ ਵੀ ਤੁਸੀਂ ਰੂਟ ਤੋਂ ਨੁਕਸਾਨ ਕਰਾਇਆ ਸਰਕਾਰ ਦਾ ਕਾਫੀ। ਤੇ ਕੀ ਲੱਗਦਾ ਤੁਹਾਡਾ ਇਹ ਇੱਕ ਤਰੀਕੇ ਦੀ ਖੁੰਦਕ ਦੇ ਵਿੱਚੋਂ ਕੀਤੀ ਗਈ ਕਾਰਵਾਈ ਹੈ, ਜਾਂ ਫਿਰ ਤੁਸੀਂ ਸੱਚੀਓ ਨੁਕਸਾਨ ਕਰ ਦਿੱਤਾ ਸਰਕਾਰ ਦਾ ਤੇ ਸਰਕਾਰ ਨੇ ਉਸ ਨੁਕਸਾਨ ਦੇ ਚੱਲਦਿਆਂ ਤੁਹਾਨੂੰ ਕੱਢਿਆ? ਬਿਲਕੁਲ ਜੀ, ਇਹ ਗੱਲ ਮੈਂ ਕਲੀਅਰ ਕਰਾਂਗਾ ਕਿ ਜਿਹੜਾ ਨੁਕਸਾਨ ਅਸੀਂ ਬਿਲਕੁਲ ਨਹੀਂ ਕੀਤਾ ਜੀ। ਸਾਡੀ ਕੱਲ ਮੇਰੀ ਵੀ ਇਸ ਟਾਈਮ ਤਾਂ ਪਰਸੋਂ ਡਿਊਟੀ ਲੱਗੀ ਸੀ, ਮੈਂ ਮੁਕੇਰੀਆਂ ਸੀ, ਗੱਡੀ ਬੰਦ ਸੀ ਮੇਰੀ। ਠੀਕ ਹੈ। ਤੇ ਅਸੀਂ ਉੱਥੋਂ ਚੱਲ ਕੇ ਆਉਣਾ ਸੀ, ਜਦੋਂ ਸਵੇਰੇ ਸਾਡੇ ਘਰਾਂ 'ਚ ਕੱਲ ਰੇਡ ਕੀਤੀ ਗਈ ਪੁਲਿਸ ਵੱਲੋਂ ਜੀ, ਤੇ ਉਹਦੇ ਵਿੱਚ ਅਸੀਂ ਗਾਂਹ ਪਛਾਂ ਹੋ ਕੇ ਘਰੋਂ ਨਿਕਲੇ ਆ ਜੀ। ਤੇ ਕਿਉਂਕਿ ਆਪਾਂ 12 ਤੋਂ 2 ਦੀ ਗੱਲ ਆਪਣਾ ਗੇਟ ਰੈਲੀਆਂ ਦਾ ਸੱਦਾ ਦਿੱਤਾ ਸੀ, ਗੇਟ ਰੈਲੀਆਂ ਕਰਾਂਗੇ ਜੇ ਕਿਲੋਮੀਟਰ ਸਕੀਮ ਦਾ ਟੈਂਡਰ ਖੋਲ੍ਹਦੇ ਆ ਤਾਂ ਜੀ। ਪਰ ਸਾਡੇ ਬਹੁਤੇ ਜਿਹੜੇ ਪ੍ਰਧਾਨ ਸੈਕਟਰੀ ਸੀ ਜਾਂ ਸੂਬਾ ਆਗੂ ਸੀ ਜਾਂ ਵਰਕਰ ਸੀ, ਉਹਨਾਂ ਨੂੰ ਅਰੈਸਟ ਕੀਤਾ ਗਿਆ ਜੀ। ਉਹਦੇ ਚੱਲਦਿਆਂ ਵਿੱਚ ਜਿਹੜੇ ਵਰਕਰ ਡਿਊਟੀਆਂ ਤੇ ਵੀ ਬੰਦੇ ਸੀ, ਉਹ ਆਪਣੀਆਂ ਗੱਡੀਆਂ ਨਹੀਂ ਲਿਆ ਸਕੇ ਜੀ। ਉਹ ਜਦੋਂ ਉਹਨਾਂ ਪੁਲਿਸ ਨੇ ਅਰੈਸਟ ਕੀਤੇ, ਉਹ ਗੱਡੀਆਂ ਜਿੱਥੇ ਜਿੱਥੇ ਖੜੀਆਂ ਸੀ ਉੱਥੇ ਤੇ ਖੜੀਆਂ ਰਹੀਆਂ। ਉਹਦੇ ਰੋਸ ਦੇ ਵਿੱਚ ਫਿਰ ਸਾਡੇ ਵਰਕਰਾਂ ਵੱਲੋਂ ਯਕਦਮ ਜਿਹੜਾ ਡਿਪੂਆਂ ਨੂੰ ਬੰਦ ਕੀਤਾ ਗਿਆ, ਕਿਉਂਕਿ ਸਾਰੀ ਜਿਹੜੀ ਉੱਪਰਲੀ ਮੈਨੇਜਮੈਂਟ ਸੀ ਸਾਰਿਆਂ ਨੇ ਸਾਡੇ ਤੇ ਕਾਰਵਾਈ ਸ਼ੁਰੂ ਕੀਤੀ ਹੈ ਕਿ ਪੰਜਾਬ ਪੁਲਿਸ ਨੇ ਜੋ ਚੱਕਣੇ ਸ਼ੁਰੂ ਕੀਤੇ ਆ, ਤੇ ਫਿਰ ਸਾਨੂੰ ਆਪਣੀ ਸਰਵਿਸ ਜਿਹੜੀ ਪੰਜਾਬ ਰੋਡਵੇਜ਼ ਪਨਬੱਸ ਦੀ ਉਹ ਯਕਦਮ ਠੱਪ ਕਰਨੀ ਪਈ ਪੂਰੇ ਪੰਜਾਬ 'ਚ। ਜੀ। ਸੋ ਤੁਹਾਨੂੰ ਕੀ ਲੱਗਦਾ ਕਿ ਫਿਰ ਇਹਦੇ 'ਚ ਗਲਤੀ ਸਰਕਾਰ ਦੀ ਹੈ ਬੱਸਾਂ ਖੜਨ ਦੇ ਵਿੱਚ, ਤੇ ਜਾਂ ਫਿਰ ਤੁਹਾਡੀ ਗਲਤੀ ਹੈ? ਬਿਲਕੁਲ ਜੀ, ਸਰਕਾਰ ਦੀ ਗਲਤੀ ਹੈ। ਜੇ ਸਰਕਾਰ ਸਾਨੂੰ ਨਾ ਰੇਡ ਕਰਾਉਂਦੀ ਪੁਲਿਸ ਦੀ, ਤੇ ਆਪਾਂ ਤਾਂ ਗੱਡੀਆਂ ਚਲਾ ਰਹੇ ਸੀ। ਆਪਾਂ 2 ਘੰਟੇ ਦੀ ਗੇਟ ਰੈਲੀ ਕਰਨੀ ਸੀ, ਉਹ ਵੀ ਸਰਵਿਸ ਚਾਲੂ ਕਰਕੇ ਗੇਟ ਰੈਲੀਆਂ ਹੋ ਰਹੀਆਂ ਸੀ। ਜਿਹੜੀਆਂ ਗੇਟ ਰੈਲੀਆਂ ਹੁੰਦੀਆਂ ਅੱਗੇ ਵੀ ਕਰਦੇ ਆ, ਸਿਰਫ 2 ਘੰਟੇ ਦੀ ਗੇਟ ਰੈਲੀ ਹੁੰਦੀ ਆ, ਉਹਦੇ ਵਿੱਚ ਆਪਣੀ ਜਿਹੜੀ ਸਰਵਿਸ ਉਹ ਪ੍ਰੋਪਰ ਚੱਲਦੀ ਰਹਿੰਦੀ ਆ। ਪਰ ਜਦੋਂ ਇਹਨਾਂ ਨੇ ਸਾਡੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਆ, ਇਹਨਾਂ ਦੀ ਆਵਾਜ਼ ਦੱਬੀਏ ਕਿ ਇਹਨੂੰ ਜਿਹੜੀਆਂ ਅੱਜ ਅਸੀਂ ਟੈਂਡਰ ਖੋਲ੍ਹਣ ਜਾ ਰਹੇ ਆ, ਉਹ ਟੈਂਡਰ ਦੇ ਵਿੱਚ ਭਾਗ ਨਾ ਲੈਣ, ਨਾ ਲੋਕਾਂ ਤੱਕ ਰੌਲਾ ਪਵੇ, ਕਿਉਂਕਿ ਜਿਹੜੀ ਕਿਲੋਮੀਟਰ ਸਕੀਮ ਆ ਇਹ ਪੰਜਾਬ ਸਰਕਾਰ ਨੇ ਬਹੁਤ ਮਾੜੀ ਚੀਜ਼ ਆਂਦੀ ਹੈ ਇਸ ਚੀਜ਼ ਤੇ, ਕਿਉਂਕਿ ਇਹ ਮਹਿਕਮੇ ਦਾ ਨੁਕਸਾਨ ਕਰੂਗੀ। ਇੱਕ ਪ੍ਰਾਈਵੇਟ ਮਾਲਕ ਦੀ ਗੱਡੀ ਪੈਣੀ ਆ, ਉਹਦੇ ਵਿੱਚ ਲੱਖਾਂ ਰੁਪਈਆ ਕਰੋੜਾਂ ਰੁਪਈਆ ਉਹਨੇ ਲੈ ਕੇ ਚਲਾ ਜਾਣਾ ਜੀ। 5 ਸਾਲ ਗੱਡੀ ਚੱਲਣੀ, 5 ਸਾਲ ਬਾਅਦ ਗੱਡੀ ਉਹ ਮਾਲਕ ਨੇ ਆਪਣੀ ਵਾਪਸ ਲੈ ਜਾਣੀ ਆ। ਤੇ ਅਸੀਂ ਕਹਿੰਦੇ ਆ ਕਿ ਸਰਕਾਰ ਆਪਣੀ ਗੱਡੀ ਕਿਉਂ ਨਹੀਂ ਪਾਉਂਦੀ, ਸਰਕਾਰ ਆਪਣੀ ਗੱਡੀ ਪਾਵੇ। ਅਸੀਂ ਸਰਕਾਰ ਕਰਜ਼ਾ ਅਸੀਂ ਲਾਉਣਾ, ਅਸੀਂ ਮਿਹਨਤ ਕਰਨੀ ਆ, ਅਸੀਂ ਉਹ ਗੱਡੀ ਨੂੰ ਅਸੀਂ ਚਲਾਉਣਾ, ਤੇ ਤੁਸੀਂ 15 ਸਾਲ ਗੱਡੀ ਚੱਲਣੀ ਆ ਮਹਿਕਮੇ ਦੀ, ਤੇ ਅਸੀਂ ਪ੍ਰਾਈਵੇਟ ਮਾਲਕ ਦੀ ਕੋਈ ਗੱਡੀ ਪਾ ਰਹੇ ਆ। ਪਰ ਸਰਕਾਰ ਨੇ ਜਿਹੜਾ ਇਹ ਨਵਾਂ ਸਿਸਟਮ ਆਂਦਾ ਕਿ ਪ੍ਰਾਈਵੇਟ ਘਰਾਣਿਆਂ ਨੂੰ ਪਹਿਲ ਦੇਣੀ, ਆਪਣੇ ਚਹੇਤਿਆਂ ਨੂੰ ਪਹਿਲ ਦੇਣੀ ਆ, ਇਹ ਸਰਕਾਰ ਦੀ ਮਾੜੀ ਨੀਤੀ। ਜਿਹੜੀ ਕੱਲ ਪੰਜਾਬ ਦੀ ਪਬਲਿਕ ਜਾਂ ਅੱਜ ਪੰਜਾਬ ਦੀ ਪਬਲਿਕ ਖਰਾਬ ਹੋ ਰਹੀ ਹੈ ਨਾ, ਇਹ ਸਰਕਾਰ ਦੀ ਵਜ੍ਹਾ ਨਾਲ ਹੋ ਰਹੀ ਆ।
ਜੀ ਜੀ। ਅੱਛਾ, ਇਹਦੇ ਵਿੱਚ ਇਹ ਗੱਲ ਜ਼ਰੂਰ ਦੱਸਿਓ, ਜਿਸ ਤਰੀਕੇ ਦੇ ਨਾਲ ਇਹ ਟੈਂਡਰ ਸਰਕਾਰ ਦੇ ਵੱਲੋਂ ਕੱਢਿਆ ਗਿਆ ਉਸ ਤੋਂ ਬਾਅਦ ਤੁਸੀਂ ਸੰਘਰਸ਼ ਕਰਨਾ ਸੀ, ਤੁਹਾਨੂੰ ਸਾਰਿਆਂ ਨੂੰ ਰੇਡ ਮਾਰ ਕੇ ਚੱਕਣ ਦੀ ਕੋਸ਼ਿਸ਼ ਕੀਤੀ ਗਈ, ਜਿਹੜੇ ਬਚ ਗਏ ਉਹਨਾਂ ਨੇ ਸੰਘਰਸ਼ ਕੀਤਾ। ਪਰ ਜਿਹੜੀ ਸਰਕਾਰ ਕਹਿੰਦੀ ਸੀ ਵੀ ਭਾਈ ਪੱਗਾਂ ਤੇ ਚੁੰਨੀਆਂ ਸਾਡੇ ਰਾਜ 'ਚ ਨਹੀਂ ਲੈਣੀਆਂ, ਉਹਨਾਂ ਨੇ ਕੱਲ ਪੈਂਟਾਂ ਤੱਕ ਲਾ ਦਿੱਤੀਆਂ। ਬੜੀ ਕੁੱਟਮਾਰ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ, ਇੱਥੋਂ ਤੱਕ ਕਿ ਪੱਤਰਕਾਰ ਵੀ ਨਹੀਂ ਛੱਡੇ, ਉਹਨਾਂ ਦੇ ਨਾਲ ਵੀ ਬਹੁਤ ਬੁਰਾ ਸਲੂਕ ਕੀਤਾ ਗਿਆ। ਤੇ ਕੀ ਲੱਗਦਾ ਸਰਕਾਰ ਦੀ ਇਹਦੇ ਪਿੱਛੇ ਮਨਸ਼ਾ ਕੀ ਹੈ? ਇਹ ਬੱਸਾਂ ਜਿਹੜੀਆਂ ਟੈਂਡਰ ਕੱਢ ਕੇ ਕਿਲੋਮੀਟਰ ਵਾਲੀਆਂ ਪਾਉਣੀਆਂ ਨੇ, ਇਹਦੇ ਪਿੱਛੇ ਮਨਸ਼ਾ ਕੀ ਹੈ? ਕੀ ਸਰਕਾਰ ਖਜ਼ਾਨੇ ਨੂੰ ਭਰਨਾ ਚਾਹੁੰਦੀ ਹੈ ਜਾਂ ਫਿਰ ਕਿਸੇ ਹੋਰ ਦੀ ਜੇਬ ਨੂੰ? ਸਰ ਮੈਂ ਪਹਿਲਾਂ ਦੱਸਣਾ ਚਾਹੁੰਦਾ, ਜਿਹੜੀ ਇਹ ਕਿਲੋਮੀਟਰ ਸਕੀਮ ਨਾਲ ਖਜ਼ਾਨਾ ਨਹੀਂ ਭਰਨਾ, ਹਾਂ, ਖਜ਼ਾਨੇ 'ਚੋਂ ਪੈਸੇ ਜਾਣੇ ਆ। ਠੀਕ ਹੈ ਜੀ। ਸਿਰਫ ਇੱਕ ਡਰਾਈਵਰ ਪ੍ਰਾਈਵੇਟ ਮਾਲਕ ਦਾ ਹੋਣਾ, ਜੀ। ਤੇਲ ਸਰਕਾਰ ਨੇ ਦੇਣਾ, ਕਨੈਕਟਰ ਸਰਕਾਰ ਨੇ ਦੇਣਾ, ਅੱਛਾ ਜੀ। ਤੇ 25 ਰੁਪਏ ਜਾਂ 26 ਰੁਪਏ ਕਿਲੋਮੀਟਰ ਦੇ ਜਿਹੜੇ ਅਸੀਂ 1 ਕਿਲੋਮੀਟਰ ਦੇ ਉਹ ਮਾਲਕ ਨੂੰ ਦੇਣੇ ਆ। ਅੱਛਾ ਜੀ ਜੀ। ਸਿਰਫ ਇੱਕ ਟੁੱਟ ਭੱਜ ਜਿਹੜੀ ਹੁੰਦੀ ਆ ਬੱਸ ਦੀ, ਉਹ ਮਾਲਕ ਦੀ ਹੁੰਦੀ ਆ। ਹੂੰ। ਬਾਕੀ ਸਾਰਾ ਸਿਸਟਮ, ਸਾਰਾ ਮੈਨੇਜਮੈਂਟ ਨੇ ਪੈਸਾ ਦੇਣਾ ਵਾ ਉਸ ਮਾਲਕ ਨੂੰ। ਤੇ ਉਹ ਜੀ। ਮਾਲਕ ਵੀ ਜਿਹੜੀ ਕਰੋੜ ਰੁਪਏ ਦੀ ਗੱਡੀ ਆ, ਵਾਲਵੋ ਲਾ ਲਓ ਤੁਸੀਂ, ਜੀ ਉਹ ਮਾਲਕ ਨੇ ਵੀ ਕਰਜ਼ੇ ਤੇ ਲੈਣੀ ਆ। ਕਰੋੜ ਜੀ। ਰੁਪਇਆ ਸਿੱਧਾ ਕਿਸੇ ਨੇ ਨਹੀਂ ਕੱਢਣਾ, ਜੀ ਉਹਨਾਂ ਨੇ ਵੀ ਫਾਈਨੈਂਸ ਕਰਾ ਕੇ ਗੱਡੀ ਲੈਣੀ ਆ। ਜੀ। ਤੇ ਜਦੋਂ ਜਿੱਥੇ ਅਸੀਂ ਇੰਨੀਆਂ ਗੱਡੀਆਂ ਫਾਈਨੈਂਸ ਕਰਾਉਂਦੇ ਆ, ਜਾਂ ਸਾਡੇ ਅੱਗੇ ਵੀ ਫਾਈਨੈਂਸ ਚੱਲਦੀਆਂ ਗੱਡੀਆਂ, ਜੀ ਤੇ ਅਸੀਂ ਜਦੋਂ ਪਤਾ ਸਾਡੇ 15 ਸਾਲ ਗੱਡੀਆਂ ਚੱਲ ਚੁੱਕੀਆਂ, ਅਸੀਂ ਏਅਰਪੋਰਟ ਨੂੰ ਸਰਵਿਸ ਦੇਣੀ ਆ, ਜੀ ਤੇ ਆਪਾਂ ਉਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਆਪਣੇ ਮਹਿਕਮੇ ਦੀਆਂ ਗੱਡੀਆਂ ਪਾਈਏ, ਜਿਹਦੇ ਵਿੱਚ ਡਰਾਈਵਰ ਕਨੈਕਟਰ ਮਹਿਕਮੇ ਦਾ ਹੋਵੇ, ਜਿਹੜੀਆਂ NRI ਸਵਾਰੀਆਂ ਉਹਦੀ ਰਿਸਪੈਕਟ ਕੀਤੀ ਜਾਵੇ। ਜੀ। ਅੱਛਾ, ਇਹ ਇੱਕ ਜ਼ਰੂਰ ਵਿਕਰਮ ਜੀ ਦੱਸਿਓ ਅੰਤ ਦੇ ਵਿੱਚ ਕਿ ਇਹ ਪਹਿਲਾਂ ਵੀ ਕਈ ਵਾਰ ਸਕੀਮ ਲਿਆਉਣ ਦੀ ਕੋਸ਼ਿਸ਼ ਹੋ ਚੁੱਕੀ ਹੈ, ਤੁਸੀਂ ਦੱਸ ਰਹੇ ਸੀ। ਬਿਲਕੁਲ ਜੀ ਬਿਲਕੁਲ, ਇਹ 2014 ਦੇ ਵਿੱਚ ਬੰਦ ਹੋਈਆਂ ਸੀ। ਉਦੋਂ ਵੀ ਸੰਘਰਸ਼ ਕੀਤਾ ਸੀ, ਤੇ ਉਦੋਂ ਕਾਂਗਰਸ ਤੇ ਅਕਾਲੀਆਂ ਨੇ ਵੀ ਬੰਦ ਕਰਤੀ ਸੀ ਵੀ ਨਹੀਂ, ਅਸੀਂ ਮਹਿਕਮੇ ਦੀਆਂ ਗੱਡੀਆਂ ਪਾਵਾਂਗੇ, ਤੇ ਉਹਨਾਂ ਨੇ ਪਾਈਆਂ ਵੀ ਆ। ਠੀਕ ਹੈ। ਬਾਦਲ ਸਾਹਿਬ ਦੇ ਟਾਈਮ 'ਚ ਜਾਂ ਇਹਨਾਂ ਦੇ ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਜੀ। ਇਹ ਪਈਆਂ ਵੀ ਆ। ਜੀ। ਜਿਹੜੀ ਹੁਣ ਇਹਨਾਂ ਨੇ ਇੱਕ 4 ਸਾਲ ਲੰਘਣ ਦੇ ਬਾਵਜੂਦ, ਹੂੰ। ਇੱਕ 4 ਸਾਲ ਦੇ 5 ਸਾਲ ਦੇ ਕਾਰਜਕਾਲ ਦੇ ਵਿੱਚ ਨਾ, ਜੀ। 2 ਵਾਰ ਉਹਨਾਂ ਦੀ ਗੱਡੀਆਂ ਪੈਂਦੀਆਂ, ਨਾਰਮਲ ਜਿਹੜੀਆਂ ਗੱਡੀਆਂ, ਆਰਡੀਨਰੀ ਗੱਡੀਆਂ ਬੋਲਦੇ ਨਾ ਅਸੀਂ, ਜੀ ਜੀ ਉਹ 2-2 ਵਾਰ ਪੈਂਦੀਆਂ ਵਾ। ਔਰ ਸਰਕਾਰ ਆਉਣ ਤੇ 400-500 ਗੱਡੀ ਪੈਂਦੀ ਮਹਿਕਮੇ 'ਚ, ਜੀ। ਤੇ ਜਦੋਂ ਸਰਕਾਰ ਵੋਟਾਂ ਇਲੈਕਸ਼ਨ ਲਾਸਟ ਸਮਾਂ ਹੁੰਦਾ, ਉਦੋਂ ਜੀ। ਜਾਣ ਲੱਗੀ ਵੀ ਪਾਉਂਦੀ ਹੈ 400-500 ਗੱਡੀ। ਠੀਕ ਹੈ ਤੇ ਜੀ। ਇਹਨਾਂ ਨੇ ਇੱਕ ਵੀ ਗੱਡੀ 4 ਸਾਲ, ਆਪਣੇ 4 ਸਾਲ ਦੇ ਰਾਜ 'ਚ ਨਹੀਂ ਪਾਈ ਮਹਿਕਮੇ ਦੀ ਗੱਡੀ। ਜੀ ਜੀ ਇਹ ਮਹਿਕਮਾ ਖਤਮ ਕਰਨ ਤੇ ਤੁੱਲੇ ਆ ਕਿ ਅਸੀਂ ਇਹਦਾ ਮਹਿਕਮਾ ਪ੍ਰਾਈਵੇਟ, ਜਿੱਦਾਂ ਤੁਸੀਂ ਕਹਿੰਦੇ ਸੁਣਿਆ, ਸੈਂਟਰ ਦਾ ਮਹਿਕਮਾ ਲਾ ਲਓ, ਅਡਾਨੀਆਂ ਬਾਨੀਆਂ ਦੇ ਹੱਥਾਂ 'ਚ ਦਿੱਤਾ ਹੋਇਆ ਸਾਰਾ ਕੁਝ। ਜੀ ਜੀ ਪ੍ਰਾਈਵੇਟਾਈਜ਼ ਕਰ ਰਹੇ ਨੇ। ਇਹ ਵੀ ਪ੍ਰਾਈਵੇਟ ਵੱਡੇ ਘਰਾਣੇ ਦੇ ਹੱਥਾਂ 'ਚ ਦੇਣਾ ਚਾਹੁੰਦੇ ਆ, ਤੇ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਆ, ਕਰਾਂਗੇ। ਠੀਕ ਹੈ ਜੀ। ਜਿਸ ਤਰੀਕੇ ਦੇ ਨਾਲ ਚੋਣਾਂ ਤੋਂ ਪਹਿਲਾਂ ਇਹ ਵੱਡੇ ਵੱਡੇ ਬੈਨਰ ਬੱਸਾਂ ਦੇ ਪਿੱਛੇ ਚਿਪਕਾ ਦਿੱਤੇ ਜਾਂਦੇ ਸੀ, ਤੇ ਚੋਣਾਂ ਜਦੋਂ ਹੋ ਹਟਦੀਆਂ ਨੇ ਉਸ ਤੋਂ ਬਾਅਦ ਤੁਸੀਂ ਰੈਲੀਆਂ 'ਚ ਲਿਜਾ ਕੇ ਇਹਨਾਂ ਬੱਸਾਂ ਨੂੰ ਸ਼ਿੰਗਾਰ ਬਣਾਉਂਦੇ ਹੋ, ਉੱਥੇ ਜਦੋਂ ਲੋਕਾਂ ਨੂੰ ਲੈ ਕੇ ਜਾਂਦੇ ਹੋ। ਉਸ ਤੋਂ ਇਲਾਵਾ ਵੀ ਕੋਈ ਵੀ ਨਗਰ ਕੀਰਤਨ, ਕੋਈ ਵੀ ਵੱਡਾ ਸਮਾਗਮ ਸਰਕਾਰ ਨੇ ਕਰਨਾ ਹੋਵੇ ਤਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪਹਿਲਾਂ ਸ਼ੂਕਦੀਆਂ ਜਾਂਦੀਆਂ ਨੇ। ਤੇ ਕੀ ਲੱਗਦਾ ਜਿੱਥੇ ਇਸ ਮਹਿਕਮੇ ਨਾਲ ਤੈਅ ਹੋਣਾ ਚਾਹੀਦਾ ਸੀ, ਮੁੱਖ ਮੰਤਰੀ ਸਾਹਿਬ ਇਹਨੂੰ ਪਰੇ ਸਿੱਟਦੇ ਜਾ ਰਹੇ ਨੇ? ਬਿਲਕੁਲ ਜੀ ਬਿਲਕੁਲ। ਵੇਖੋ ਹੁਣ 350 ਸਾਲਾ ਆਨੰਦਪੁਰ ਸਾਹਿਬ ਮਨਾਇਆ ਗਿਆ। ਹਾਂਜੀ। ਸਾਨੂੰ ਉਹਨਾਂ ਨੇ ਇੱਕ ਵਾਰ ਕਿਹਾ ਕਿ ਇੰਨੀਆਂ ਬੱਸਾਂ ਚਾਹੀਦੀਆਂ। ਕਿੰਨੀਆਂ ਬੱਸਾਂ ਸੀ, ਜਰਾ ਆંકੜਾ ਹੀ ਦੱਸ ਦਿਓ, ਕਿਹੜੇ ਡਿਪੂ ਤੋਂ ਕਿੰਨੀਆਂ ਸੀ? ਹਰੇਕ ਡਿਪੂ 'ਚੋਂ ਘੱਟੋ ਘੱਟ ਨਹੀਂ ਤੇ 40 ਬੱਸਾਂ ਗਈਆਂ ਜੀ। ਤੇ ਉਹਦੇ ਨਾਲ ਤਾਂ ਲੋਕ ਵੀ ਬਹੁਤ ਪ੍ਰਭਾਵਿਤ ਹੋਏ ਹੋਣਗੇ, ਕਿੰਨੇ ਰੂਟ ਪ੍ਰਭਾਵਿਤ ਹੋਏ ਹੋਣਗੇ, ਫਿਰ ਨੌਕਰੀ ਤੋਂ ਤੁਹਾਨੂੰ ਕੱਢਤਾ। ਬਿਲਕੁਲ ਜੀ, ਮੈਂ ਉਹ ਚੀਜ਼ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਸਰਵਿਸ ਆਨੰਦਪੁਰ ਸਾਹਿਬ ਨੂੰ ਦੇਤੀ, ਕਿਉਂਕਿ ਸਾਡੇ ਗੁਰੂਆਂ ਦਾ ਸਥਾਨ, ਅਸੀਂ ਨਾ ਨਹੀਂ ਕਰ ਸਕਦੇ ਨਾ। ਇੱਕ ਅਸੀਂ ਡਿਊਟੀ ਕਰਨੀ ਆ, ਰੂਟ ਤੇ ਕਰ ਲਈ, ਪਰ ਅਸੀਂ ਉਦੋਂ ਵੀ ਕਿਹਾ ਸੀ ਇਹਨਾਂ ਨੂੰ ਕਿ ਕੁਛ ਗੱਡੀਆਂ ਦੇ ਦਿਓ, ਜਿਹੜੀ ਪਬਲਿਕ ਅੱਡੀਆਂ ਤੇ ਖਰਾਬ ਹੋਊਗੀ, ਉਹਦਾ ਨੁਕਸਾਨ ਹੋਊਗਾ। ਪਰ ਸਰਕਾਰ ਨੇ ਉਹ ਪਬਲਿਕ ਦਾ ਉਦੋਂ ਵੀ ਨਹੀਂ ਸੋਚਿਆ। ਫਿਰ ਆਨੰਦਪੁਰ ਗੱਡੀਆਂ ਸਾਡੀਆਂ 5 ਦਿਨ ਚੱਲੀਆਂ ਜੀ ਉੱਥੇ ਆਨੰਦਪੁਰ ਸਾਹਿਬ ਲੋਕਲ, ਉੱਥੇ ਬਿਲਕੁਲ ਬਿਲਕੁਲ ਲੋਕਲ ਦਿੱਤੀਆਂ ਗਈਆਂ। ਅੱਜ ਵੀ ਮਿੰਨੀਆਂ ਬੱਸਾਂ ਸਾਡੀਆਂ ਉੱਥੇ ਹੀ ਆ, ਚੱਲਦੀਆਂ ਪਈਆਂ, ਆਲਰੇਡੀ ਉੱਥੇ ਚੱਲਦੀਆਂ ਪਈਆਂ। ਉਹਨਾਂ ਦੀ ਸਰਵਿਸ ਅੱਜ ਬੰਦ ਕੀਤੀ ਹੈ ਕਿ ਨਹੀਂ, ਅੱਜ ਬੰਦ ਕਰੋ, ਕਿ ਅਸੀਂ ਕਿੰਨੇ ਦਿਨਾਂ ਦੇ ਇਸ ਟਾਈਮ ਤੇ ਚੱਲਦੇ ਪਏ ਆ। ਦੂਸਰੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੀ ਸਰਕਾਰ ਦੀ ਨੀਤੀ ਆ, ਪੱਗਾਂ ਨਹੀਂ ਲੱਥਣੀਆਂ, ਚੁੰਨੀਆਂ ਨਹੀਂ ਲੱਥਣੀਆਂ। ਕੱਲ ਪੱਗਾਂ ਕੀ ਨੇ, ਸਾਰਾ ਕੁਝ ਹੀ ਲਾ ਛੱਡਿਆ, ਇੱਕ ਪੈਂਟ ਤੱਕ ਲਾ ਛੜੀ। ਇਹ ਤੋਂ ਵੱਡੀ ਸ਼ਰਮਿੰਦਗੀ ਵਾਲੀ ਗੱਲ ਸਾਡੇ ਲਈ ਕੀ ਆ? ਇਹ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਸੀ ਨਾ, ਅੱਜ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆਈ ਆ। ਇਹ ਤਾਂ ਕਹਿੰਦੇ ਸੀ ਅੰਗਰੇਜ਼ ਕੰਮ ਕਰਨਗੇ, ਜਿਹੜੇ ਇਹਨਾਂ ਦੇ ਆਪਣੇ ਵਰਕਰ ਉਹਦੇ ਇਹਨਾਂ ਤੋਂ ਸਾਂਭੇ ਨਹੀਂ ਜਾ ਰਹੇ, ਉਹਨਾਂ ਤੇ ਲਾਠੀਚਾਰਜ ਫੁੱਲ ਕਰਾ ਰਹੀ ਆ। ਅੱਛਾ ਵਿਕਰਮ ਜੀ, ਅੰਤ ਦੇ ਵਿੱਚ ਇਹ ਦੱਸ ਦਿਓ ਕਿ ਜੇਕਰ 2015 ਜਾਂ 2005 ਦੇ ਆંકੜਿਆਂ ਦੇ ਹਿਸਾਬ ਨਾਲ ਹੁਣ ਆਪਾਂ ਦੇਖਣਾ ਹੋਵੇ ਤਾਂ 2015 ਜਾਂ ਉਸ ਤੋਂ 10 ਸਾਲ ਹੋਰ ਪਿੱਛੇ 2005, ਉਦੋਂ ਪੰਜਾਬ ਰੋਡਵੇਜ਼ ਦੇ ਕੋਲ ਕੁੱਲ ਕਿੰਨੀਆਂ ਕੁ ਬੱਸਾਂ ਸੀ ਪੂਰੀਆਂ ਸਰਕਾਰੀ ਤੌਰ ਤੇ ਅੱਜ ਕਿੰਨੀਆਂ ਰਹਿ ਗਈਆਂ ਨੇ ਇਹਨਾਂ ਦੀ ਗਿਣਤੀ? ਜਿਹੜਾ 2400 ਦਾ ਫਲੀਟ ਸੀ ਪੰਜਾਬ ਰੋਡਵੇਜ਼ ਦੇ ਕੋਲ ਜੀ, 2407 ਬੱਸਾਂ ਸੀ। ਕਿਸ ਸਮੇਂ? 2005 ਤੋਂ ਪਹਿਲਾਂ ਲਾ ਲਓ ਤੁਸੀਂ। ਠੀਕ ਹੈ ਜੀ।
ਠੀਕ ਹੈ ਜੀ। ਉਹ 2005 ਤੋਂ ਪਹਿਲਾਂ 2400 ਦਾ ਫ੍ਰੀ ਕਿਉਂ, ਮੈਂ 2010 ਚ ਭਰਤੀ ਹੋਇਆ ਵਾਂ। ਠੀਕ ਹੈ ਜੀ। ਉਦੋਂ ਇਹਨਾਂ ਤੋਂ ਪਨ ਬੱਸ ਦੇ ਵਿੱਚ ਰੋਡਵੇਜ਼ ਦੀ ਜਗ੍ਹਾ ਪਨ ਬੱਸ ਸ਼ੁਰੂ ਕਰਤੀ ਆ ਜੀ। ਤੇ ਪਨ ਬੱਸ ਆਪਣੇ ਡੀਪੂ ਦੇ 110 ਬੱਸਾਂ ਸੀ। ਠੀਕ ਹੈ ਜੀ। ਜਿਹੜਾ ਅੱਜ ਫਲੀਟ ਜਿਹੜਾ ਉਹ ਘਟਦਾ ਦਿਨੋਂ ਦਿਨ ਘਟਦਾ ਆ ਰਿਹਾ ਕਿ ਸਾਰੇ ਪੂਰੇ ਪੰਜਾਬ ਦੇ ਵਿੱਚ 400 ਤੋਂ 450 ਦੀ ਬੱਸ ਆ ਉਹ ਕੰਡਮ ਹੋ ਚੁੱਕੀ ਆ। ਉਹਦੀ ਜਗ੍ਹਾ ਬੱਸਾਂ ਨਵੀਆਂ ਆਉਣੀਆਂ ਸੀ, ਹਜੇ ਤੱਕ ਆਈਆਂ ਨਹੀਂ ਤੇ ਸਰਕਾਰ ਦੇ ਲਾਸਟ 6-7 ਮਹੀਨੇ ਰਹਿੰਦੇ ਆ ਤੇ ਸਰਕਾਰ ਦਾ ਕੋਈ ਵੀ ਮਨਸ਼ਾ ਨਹੀਂ ਹੈ ਕਿ ਅਸੀਂ ਬੱਸਾਂ ਪਾ ਦਈਏ। ਸਿਰਫ 1 ਕਿਲੋਮੀਟਰ ਸਕੀਮ ਨੂੰ ਭੱਜਣ ਦੇ ਕਿ ਅਸੀਂ ਪ੍ਰਾਈਵੇਟ ਘਰਾਣੇ ਦੀਆਂ ਬੱਸਾਂ ਪਾਉਣੀਆਂ। ਤੇ ਹੁਣ ਕਿੰਨੀਆਂ ਕੁ ਬੱਸਾਂ ਰਹਿ ਗਈਆਂ ਨੇ ਫਿਰ ਉਦੋਂ ਦੇ ਮੁਕਾਬਲੇ, ਜਿੱਦਾਂ ਤੁਸੀਂ ਦੱਸਿਆ ਕਿ ਉਸ ਸਮੇਂ? ਹੁਣ ਤਾਂ 1500-1600 ਬੱਸ ਜਿਹੜੀ ਰਹਿ ਗਈ ਆ ਕੁੱਲ ਮਿਲਾ ਕੇ। ਬਿਲਕੁਲ ਜੀ ਬਿਲਕੁਲ। ਜਿਹੜੀ ਅਸੀਂ ਹੁਣ ਇਹੀ ਡਿਮਾਂਡ ਕਰਦੇ ਹਾਂ ਕਿ ਚੀਜ਼ਾਂ ਨੂੰ ਵਧਾਇਆ ਜਾਵੇ। 10,000 ਦੀ ਅਸੀਂ ਡਿਮਾਂਡ ਸੀ ਜੀ, 10,000 ਦੇ ਕਰੀਬ ਬੱਸ ਪਾਈ ਜਾਵੇ। ਜੈਸਾ ਆਧਾਰ ਕਾਰਡ ਫ੍ਰੀ ਕੀਤਾ, ਸਾਡੀਆਂ ਮਾਵਾਂ ਭੈਣਾਂ ਫ੍ਰੀ ਜਾਂਦੀਆਂ ਨੇ, ਉਹਨਾਂ ਨੂੰ ਸਰਵਿਸ ਜਿਹੜੀ ਰੈਗੂਲਰ ਮਿਲੇ ਜੀ। ਕਿਉਂਕਿ 90 ਸਵਾਰੀਆਂ ਅਸੀਂ ਚੜ੍ਹ ਕੇ ਖੜਦੇ ਹਾਂ, ਕਈ ਵਾਰ ਬਹੁਤ ਤਗੜੇ ਹਾਦਸੇ ਵਾਪਰ ਜਾਂਦੇ ਆ ਜੀ ਤੇ ਉਹ ਚੀਜ਼ਾਂ ਨੂੰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਜੀ। ਅੱਛਾ, ਤੁਹਾਡੇ ਨਾਲ ਕਿਸੇ ਹੋਰ ਨੂੰ ਵੀ ਡਿਊਟੀ ਤੋਂ ਲਾਇਆ ਗਿਆ, ਡਿਊਟੀ ਸਮਾਪਤ ਕੀਤੀ ਗਈ ਹੈ? ਬਿਲਕੁਲ ਜੀ ਬਿਲਕੁਲ। ਪੂਰੇ ਪੰਜਾਬ ਦੇ ਵਿੱਚ 8500 ਵਰਕਰ ਆ, 8500 ਵਰਕਰਾਂ ਨੂੰ ਮੇਲ ਜਾ ਰਹੀ ਹੈ ਜੀ। ਮੇਰੇ ਡੀਪੂ 'ਚ 270 ਵਰਕਰ ਆ, 270 ਨੂੰ ਘੱਟੋ ਘੱਟ ਨਹੀਂ ਤੇ 250 ਵਰਕਰ ਨੂੰ ਦੇ ਚੁੱਕੇ ਆ। ਠੀਕ ਹੈ ਜੀ, ਨੌਕਰੀ ਸਮਾਪਤ ਕਰਨ ਦੀ। ਬਿਲਕੁਲ ਜੀ ਬਿਲਕੁਲ। ਜੀ। ਸੋ ਅੱਗੇ ਹੁਣ ਤੁਹਾਡਾ ਸੰਘਰਸ਼ ਦਾ ਕੀ ਰੂਪ ਰੇਖਾ ਹੈ? ਕੀ ਤੁਸੀਂ ਇਸ ਦੇ ਖਿਲਾਫ ਕੋਈ ਕਾਰਵਾਈ ਕਰਨ ਜਾ ਰਹੇ ਹੋ? ਬਿਲਕੁਲ ਬਿਲਕੁਲ ਜੀ ਬਿਲਕੁਲ। ਅਸੀਂ ਪਹਿਲਾਂ ਤਾਂ ਇਹੀ ਕਰਦੇ ਆ ਕਿ ਜੋ ਸਾਡਾ ਸੂਬਾ ਕਮੇਟੀ ਵੱਲੋਂ ਆਰਡਰ ਆਏ ਆ ਕਿ ਸ਼ਾਂਤਪੂਰ ਆਪਣਾ ਧਰਨਾ ਦਿਓ, ਸਾਡਾ ਧਰਨਾ ਚੱਲਦਾ ਪਿਆ। ਸ਼ਾਂਤਪੂਰ ਡੀਪੂਆਂ ਦੇ ਵਿੱਚ ਧਰਨੇ ਦੇ ਰਹੇ ਆ। ਸਾਡੀ ਪਹਿਲੀ ਡਿਮਾਂਡ ਸੀ ਕਿ ਪਹਿਲਾਂ ਜਿਹੜੇ ਵਰਕਰ ਸਾਡੇ ਕੱਲ ਦੇ ਰਾਤ ਦੇ ਜੇਲ੍ਹਾਂ 'ਚ ਟੱਕੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੀ। ਤੇ ਉਹਦੇ ਬਾਅਦ ਦੇ ਵਿੱਚ ਸਾਡੇ ਨਾਲ CM ਸਾਹਿਬ ਜਾਂ ਕਿਸੇ ਦੀ ਮੀਟਿੰਗ ਕਰਾ ਕੇ ਉੱਚ ਅਧਿਕਾਰੀਆਂ ਦੀ ਜੀ ਤੇ ਸਾਡੇ ਜਿਹੜੇ ਕੋਈ ਮੰਨਦੇ ਆ ਅਧਿਕਾਰ ਆ, ਸਾਡੀਆਂ ਕੁਝ ਮੰਗਾਂ ਵਾ, ਉਹਨਾਂ ਦਾ ਹੱਲ ਕਰਕੇ ਤੇ ਆਪਾਂ ਇਸ ਸਰਵਿਸ ਨੂੰ ਪੰਜਾਬ 'ਚ ਚਾਲੂ ਕੀਤਾ ਜਾਵੇ। ਜੀ। ਸੋ ਵੇਖਦੇ ਹਾਂ ਬਣਦਾ ਕੀ ਹੈ। ਵਿਕਰਮ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ।